ਸਲਾਮੁਅਲੈਕਮ जी, ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਹੱਡ ਬੀਤੀ ਤੇ ਜੱਗ ਬੀਤੀ। ਅੱਜ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਸੁਣਾਵਾਂਗਾ। ਕੁਝ ਬੰਦੇ ਯਾਰ ਬੇਲੀ, ਰਿਸ਼ਤੇਦਾਰ, ਸੱਜਣ ਮਿੱਤਰ, ਆਂਢ ਗੁਆਂਢ ਉਹ ਇੰਜ ਦੇ ਹੁੰਦੇ ਨੇ ਕਿ ਨਾ ਉਹਨਾਂ ਦੇ ਰਾਜੀ ਹੋਏ ਦਾ ਪਤਾ ਲੱਗਦਾ ਹੈ ਤੇ ਨਾ ਹੀ ਉਹਨਾਂ ਦੇ ਨਾਰਾਜ਼ ਹੋਏ ਦਾ ਪਤਾ ਲੱਗਦਾ ਹੈ ਕਿ ਕਿਹੜੀ ਗੱਲ ਤੋਂ ਉਹਨਾਂ ਨਾਰਾਜ਼ ਹੋਣਾ ਤੇ ਕਿਹੜੀ ਗੱਲ ਤੋਂ ਰਾਜ਼ੀ ਹੋ ਜਾਣਾ। ਇਹ ਇੰਜ ਹੀ ਸਮਝੋ ਜਿਵੇਂ ਮਰਾਸੀਆਂ ਦੀ ਘੋੜੀ ਵਾਲਾ ਹਿਸਾਬ ਹੈ। ਉਹ ਬੰਦਾ ਸੀ ਨਾ ਇੱਕ, ਉਹਦੀ ਘੋੜੀ ਬੜੀ ਖੋਚਲ ਸੀ, ਉਹ ਬੜੇ ਦਲੱਤੇ ਮਾਰਦੀ ਸੀ, ਕੁੱਟਦੀ ਸੀ, ਪਰੇਸ਼ਾਨ ਕਰਦੀ ਸੀ। ਇੱਕ ਦਿਨ ਇਤਫਾਕ ਨਾਲ ਉਹਦਾ ਮੀਰ ਆਲਮ ਉਹਦੇ ਕੋਲੋਂ ਲੰਘਿਆ। ਉਹਨੇ ਸੋਚਿਆ ਲੈ ਅੱਜ ਮੀਰ ਆਲਮ ਨੂੰ ਰਾਜ਼ੀ ਕਰਨੇ ਆ ਤੇ ਘੋੜੀ ਵੀ ਮਗਰੋਂ ਲਾਣੇ ਆ। ਉਹਨੇ ਆ ਸਲਾਮ ਕੀਤਾ ਜਿਸ ਤਰ੍ਹਾਂ ਮੀਰ ਆਲਮ ਖੁਸ਼ ਹੋ ਕੇ ਸਲਾਮ ਕਰਦੇ ਨੇ। ਉਹਨੇ ਆਖਿਆ ਮੀਰ ਆਲਮ ਆ ਘੋੜੀ ਤੇਰੀ ਖੋਲ ਕੇ ਲੈ ਜਾ। ਉਹ ਬੜਾ ਖੁਸ਼ ਹੋਇਆ, ਅਗਲਾ ਵੀ ਘੋੜੀ, ਪੁਰਾਣਾ ਦੌਰ ਸੀ ਤੁਹਾਨੂੰ ਪਤਾ, ਉਦੋਂ ਘੋੜੀਆਂ ਤੇ ਲੋਕ ਸਫ਼ਰ ਕਰਦੇ ਸਨ। ਉਹ ਜਨਾਬ ਹੋਇਆ ਇਸ ਤਰ੍ਹਾਂ ਕਿ ਜਦੋਂ ਘੋੜੀ ਲੈ ਗਿਆ ਨਾ ਘਰ, ਪੱਠੇ ਪਾਉਣ ਲੱਗਾ, ਉਹ ਦਲੱਤੇ ਮਾਰੇ ਉਹਨੇ ਆਪਣੀ ਸਾਰੀ ਬਰਾਦਰੀ ਇਕੱਠੀ ਕੀਤੀ। ਉਹਨੇ ਆਖਿਆ ਯਾਰ ਗੱਲ ਸੁਣੋ, ਤੁਸੀਂ ਸਿਆਣੇ ਸਿਆਣੇ ਲੋਕ ਹੋ, ਦੱਸੋ ਇਹ ਦਲੱਤੇ ਮਾਰਦੀ ਏ। ਇੱਕ ਨੇ ਆਖਿਆ ਜਨਾਬ ਜਦੋਂ ਇਹ ਕੰਨ ਖਿਲਾਰਦੀ ਹੈ ਨਾ ਇਹ ਉਦੋਂ ਦਲੱਤੇ ਮਾਰਦੀ ਏ। ਉਹਨੇ ਕਿਹਾ ਅੱਛਾ। ਉਹਨਾਂ ਡਾਕਟਰ ਨੂੰ ਬੁਲਾਇਆ, ਉਹਦੇ ਕੰਨ ਵਢਾਤੇ। ਜਦੋਂ ਕੰਨ ਵੱਢ ਕੇ ਤੇ ਨਾ ਫੇਰ ਉਹ ਪੱਠੇ ਪਾਣ ਗਏ, ਉਹਨੇ ਫੇਰ ਦਲੱਤੀ ਮਾਰੀ। ਹੁਣ ਦਲੱਤੀ ਦਾ ਕੰਨਾਂ ਨਾਲ ਕੀ ਤਾਲੁਕ ਸੀ? तो मीर आलम आंदा वाह घोड़ीए, ना तेरे राजी होए दा पता ते ना तेरे नाराज होए दा पता। इस तरह कुछ यार बेली, सज्जन मित्र, आंढ गुआंढ रिश्तेदार होंदे ने जेहड़े एवं नाराज हो जाते ने। दिल ते नहीं लाईदा, कोई गल नहीं, दर गुदर करो, नहीं दर गुदर हुंदा थोड़ा जिहा पिछां हट जाओ, लड़ाई झगड़े तो गुरेज करो। बहुत शुक्रिया जी, शाद रवो, आबाद रवो।